ਜੀ ਹੈਗਾ ਮੁੰਸ਼ੀਆਂ ਵਾਲਾ ਖੂਹ। ਕਿਉਂ ਜੀ ਅਹਿਮਦ ਸਾਹਿਬ? ਜੀ 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 ਇਹਨੂੰ ਮੁੰਸ਼ੀਆਂ ਵਾਲਾ ਖੂਹ ਕਿਉਂ ਕਹਿੰਦੇ ਨੇ? ਜੀ ਉਹ ਮੁਨਸ਼ੀ ਅਹਿਮਦ ਹਸਨ ਸਨ ਜਿਨ੍ਹਾਂ ਨੇ ਇਸ ਨੂੰ ਆਬਾਦ ਕੀਤਾ ਸੀ ਔਰ ਬਣਾਇਆ ਸੀ ਬਕਾਇਦਾ ਡੇਰਾ ਵਗੈਰਾ ਅੱਛਾ। ਔਰ ਕੂਆਂ ਖੁਦਾਇਆ ਸੀ ਔਰ ਲੋਕਾਂ ਨੂੰ ਪਾਣੀ ਦਸਤਿਆਬ ਕੀਤਾ ਸੀ ਖੇਤਾਂ ਵਾਸਤੇ ਵੀ ਤੇ ਵੈਸੇ ਵੀ। ਤੇ ਇੱਥੇ ਕੋਈ ਹੈ ਖੂਹ ਦੇ ਅਸਾਰ? ਜੀ ਜੀ ਹਾਂ, ਇਸ ਦੇ ਅੰਦਰ ਖੂਹ ਦਾ ਸਾਰ ਹੈ। ਚਲੋ ਆਪੇ ਉਹਦੀ ਵੀ ਨਜ਼ਰ ਇੱਕ ਮਾਰਨੇ ਆ। ਜੀ ਅਸੀਂ ਆ ਗਏ ਆ ਮੁੰਸ਼ੀਆਂ ਵਾਲਾ ਖੂਹ, ਨਸ਼ਹਿਰਾ ਕੱਕੇ ਜ਼ਈਆਂ ਪਿੰਡ ਦੇ ਵਿੱਚ। ਇਹ ਪੁਰਾਣਾ ਕਿੱਥੇ ਜੀ ਖਜੂਰ ਦਾ ਦਰਖਤ। ਤੇ ਇਹ ਜਨਾਬ ਸਾਨੂੰ ਪੁਰਾਣਾ ਖੂਹ ਡੱਲ। ਓਏ ਹੋਏ ਵਾਹ ਜੀ ਵਾਹ। ਛੋਟੀ ਇੱਟ ਇਹ ਜੀ ਅਹਿਮਦ ਸਾਹਿਬ ਜੀ 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 ਇਹ ਕਿੰਨਾ ਕੁ ਪੁਰਾਣਾ ਹੋਣਾ ਜੀ? ਉਹਨਾਂ ਕੋ 150 ਸਾਲ ਤਕਰੀਬਨ। ਵਾਹ ਜੀ ਵਾਹ। ਦੇਖੋ ਛੋਟੀ ਇੱਟ ਤੇ ਮੁੰਸ਼ੀਆਂ ਵਾਲਾ ਖੂਹ ਜਿਹੜਾ ਕਿ ਪਾਣੀ ਤੇ ਮੌਜੂਦ ਹੈ ਲੇਕਿਨ ਹੁਣ ਕਾਬਲ ਇਸਤੇਮਾਲ ਨਹੀਂ ਰਿਹਾ। ਇਹ ਲਵਾਇਆ ਗਿਆ ਸੀ ਪਿੰਡ ਦੀ ਸਹੂਲਤ ਵਾਸਤੇ। ਤੇ ਇਹ ਜਨਾਬ ਓਡਾ ਹੀ ਪੁਰਾਣਾ ਇੱਥੇ ਖਜੂਰ ਦਾ ਦਰਖਤ ਹੈ। ਇਹ ਜਨਾਬ ਹੋ ਗਿਆ। ਇਹ ਛੋਟੀ ਜੀ ਮਸਜਿਦ ਦਾ ਹਾਤਾ। ਨਸ਼ਹਿਰਾ ਦੀ ਜਿਹੜਾ ਹੈਗਾ ਥੋੜਾ ਜਿਹਾ ਦੱਸੋ ਨਾ, ਇਹਦੀ ਸਰਦਾਰ ਅਜੀਤ ਸਿੰਘ ਉਹਨਾਂ ਦੇ ਬਾਰੇ ਚ, ਇਹਦੇ ਫਾਊਂਡਰ ਦੇ ਬਾਰੇ ਚ ਉਹਨਾਂ ਦਾ ਕੀ ਕਿਰਦਾਰ ਸੀ? ਸਭ ਤੋਂ ਪਹਿਲੇ ਇਹ ਤਿੰਨ ਭਾਈ ਸਨ, ਨਰਸਿੰਘ, ਕਲਾਸ ਸਿੰਘ ਔਰ ਅਜੀਤ ਸਿੰਘ। ਨਰਸਿੰਘ ਨੇ ਨਾਰੋਵਾਲ ਆਬਾਦ ਕੀਤਾ ਔਰ ਕਲਾਸ ਸਿੰਘ ਨੇ ਆਬਾਦ ਕੀਤਾ। ਇਹ ਕਿਉਂਕਿ ਮੁਸਲਮਾਨ ਹੋ ਗਏ ਸਨ, ਇਹ ਮਾਈਗ੍ਰੇਟ ਉੱਥੋਂ ਕਰਕੇ ਨਾ ਆਪਣੇ ਭਰਾਵਾਂ ਤੋਂ ਇਲਾਵਾ ਇਹ ਇਸ ਜਗ੍ਹਾ ਤੇ ਆ ਗਏ। ਇਹ ਨਸ਼ਹਿਰਾ ਵਾਲੀ ਜਗ੍ਹਾ ਤੇ ਆ ਗਏ। ਇਹਨਾਂ ਨੇ ਇੱਥੇ ਆ ਕੇ ਤੇ ਇਹ ਪਿੰਡ ਆਬਾਦ ਕੀਤਾ 1800 ਚ। ਉਹਨਾਂ ਨੇ ਸਭ ਤੋਂ ਪਹਿਲੇ ਜਿਸ ਮਹੱਲੇ ਦੇ ਵਿੱਚ ਰਿਹਾਇਸ਼ ਕੀਤੀ ਉਸ ਮਹੱਲੇ ਦਾ ਨਾਮ ਉਹਨਾਂ ਨੇ ਰੱਖਿਆ ਮਹਿਮੂਦਪੁਰ ਨੌਸ਼ਹਿਰਾ। ਇਹਨਾਂ ਨਾਂ ਚੇਂਜ ਕਰ ਲਿਆ ਆਪਣਾ, ਮਹਿਮੂਦਪੁਰ ਨੌਸ਼ਹਿਰਾ ਰੱਖਿਆ ਗਿਆ। ਉਸ ਤੋਂ ਬਾਅਦ ਫਿਰ ਮਾਈਗ੍ਰੇਟ ਕਰਕੇ ਕੱਕੇ ਦੀ ਫੈਮਲੀਆਂ ਆਏ, ਇਹ ਲੋਕ ਆਏ ਔਰ ਇਹਨਾਂ ਨੇ ਆ ਕੇ ਬਾਕਾਇਦਾ ਤੌਰ ਦੇ ਉੱਤੇ ਮੈਜੋਰਿਟੀ ਦੇ ਲਿਹਾਜ਼ ਦੇ ਨਾਲ ਇਹਨਾਂ ਨੇ ਨੌਸ਼ਹਿਰਾ ਕੱਕੇ ਸੀਆਂ ਨਾਮ ਰੱਖ ਦਿੱਤਾ। ਉਸ ਤੋਂ ਬਾਅਦ ਉਹਨਾਂ ਦੀ ਰਹਿਲਤ ਹੋ ਗਈ। ਉਹ ਫਿਰ ਇਸ ਕਬਰਸਤਾਨ ਦੇ ਅੰਦਰ ਮਦਫੂਨ ਹੋਏ। ਤੇ ਉਹਨਾਂ ਦੇ ਜਦੋਂ ਆਲ ਔਲਾਦ ਦੇ ਉਹ ਹੁਣ ਇਹ ਕਿੱਥੇ ਹੁੰਦੀ ਹੈ? ਉਹਨਾਂ ਦੇ ਬਾਰੇ ਵਿੱਚ ਤੇ ਤਾਰੀਖ ਚਲੇ ਗਏ ਇੱਥੋਂ ਚਲੇ ਗਏ। ਉਸ ਤੋਂ ਬਾਅਦ ਤਾਰੀਖ ਜਿਹੜੀ ਉਹ ਖਾਮੋਸ਼ ਹੈ। ਠੀਕ ਹੈ। ਇਹ ਨੌਸ਼ਹਿਰਾ ਦੀ, ਕਿਉਂਕਿ ਨੌਸ਼ਹਿਰਾ ਦੀ ਤਾਰੀਖ ਪਸਰੂਰ ਦੇ ਵਿੱਚ ਇਸ ਦਾ ਜ਼ਿਕਰ ਹੈ। ਤਾਂ ਉਸ ਤੋਂ ਬਾਅਦ ਫਿਰ ਉਹ ਕੁਝ ਜਿਹੜੀ ਆਬਾਦੀਆਂ ਹੋਈਆਂ ਉਹਦੇ ਵਿੱਚ ਸਭ ਤੋਂ ਪਹਿਲੇ ਜੋ ਹਵੇਲੀ ਮਹੱਲਾ ਸ਼ੇਖਾਂ ਦੇ ਵਿੱਚ ਉਹ 1823 ਦੇ ਵਿੱਚ ਸਭ ਤੋਂ ਪਹਿਲੀ ਜਿਹੜੀ ਉਹ ਹਵੇਲੀ ਬਣਾਈ ਗਈ, ਜਿਹੜੀ ਕਿ ਤੁਸੀਂ ਦੇਖੀ ਹੈ। ਤੇ ਪਾਣੀ ਦਾ ਬਕਾਇਦਾ ਇੰਤਜ਼ਾਮ ਹੋਇਆ ਔਰ ਸਾਰਾ ਪਿੰਡ ਤਕਰੀਬਨ ਉੱਥੋਂ ਪਾਣੀ ਇਸਤੇਮਾਲ ਕਰਦਾ। ਅੱਛਾ। ਔਰ ਇਸ ਮਸਜਿਦ ਉਸ ਤੋਂ ਬਾਅਦ ਫਿਰ ਦੂਸਰੀ ਮਸਾਜਿਦ ਜਿਹੜੀਆਂ ਨੇ ਉਹ ਤਮੀਰ ਹੋਈਆਂ ਵਕਤ ਦੇ ਨਾਲ ਲਿਹਾਜ਼ ਦੇ ਨਾਲ, ਫਿਰ ਉਹ ਬਦਲਦਾ ਗਿਆ। 1823 ਵਾਲੀ ਮਸਜਿਦ ਜਿਹੜੀ ਸਭ ਤੋਂ ਪਹਿਲੀ ਮਸਜਿਦ ਮੇਰੇ ਖਿਆਲ ਹੋਈ ਸੀ ਜੀ, ਸਭ ਤੋਂ ਪਹਿਲੇ ਅਬਦੁਲ ਅਜ਼ੀਜ਼ ਸਾਹਿਬ ਨੇ ਬਣਵਾਈ। ਜੀ ਜੀ, ਅਬਦੁਲ ਅਜ਼ੀਜ਼। ਤੇ ਅਬਦੁਲ ਅਜ਼ੀਜ਼ ਸਾਹਿਬ ਦਾ ਵੀ ਉਹਨੂੰ ਆਲ ਔਲਾਦ ਦਾ ਖਾਮੋਸ਼ ਨੇ ਕਿੱਥੇ ਨੇ ਕੋਈ ਪਤਾ ਨਹੀਂ। ਕੁਝ ਫਾਰਨ ਚਲੇ ਗਏ ਨੇ, ਕੁਝ ਆਪਣੇ ਕਾਰੋਬਾਰ ਦੇ ਸਿਲਸਿਲੇ ਦੇ ਵਿੱਚ ਦੂਸਰੇ ਉਹਨਾਂ ਦੀ ਵਾਪਸੀ ਨਹੀਂ ਹੋਈ। ਤੇ ਇੱਥੇ ਅਲਾਮਾ ਇਕਬਾਲ ਦੇ ਜਿਹੜੇ ਦੋਸਤ ਹੈਗੇ ਸਨ, ਉਹਨਾਂ ਦੇ ਜਿਹੜੇ ਹਮਸਰ ਹੈਗੇ ਸਨ ਜੀ, ਉਹ ਪ੍ਰਾਇਮਰੀ ਸਕੂਲ ਦੇ ਸਾਹਮਣੇ ਉਹਨਾਂ ਦੀ ਗਲੀ ਦੇ ਵਿੱਚ ਘਰ ਹੈ। ਉਹ ਮੁਨਸ਼ੀ ਅਹਿਮਦ ਹਸਨ ਸਾਹਿਬ ਉਹਨਾਂ ਦੇ ਹਮਸਰ ਸਨ, ਉਹਨਾਂ ਦੀ ਕਲਾਸ ਫੈਲੋ ਸਨ, ਸਰ ਮੁਹੰਮਦ ਇਕਬਾਲ, ਡਾਕਟਰ ਮੁਹੰਮਦ ਇਕਬਾਲ ਸਾਹਿਬ ਦੇ। ਉਹਨਾਂ ਦੀ ਨਹੀਂ ਇੱਥੇ ਕਿਸ ਖਬਰ ਹੈਗੀ ਕਿ ਕੋਈ ਨਹੀਂ ਨਿਸ਼ਾਨ ਹੈਗਾ? ਜੀ, ਉਹਨਾਂ ਦੀ ਮੁਨਸ਼ੀ ਅਹਿਮਦ ਹਸਨ ਸਿੰਘ ਦੇਖਣੇ ਦੂਸਰੇ ਕਬਰਸਤਾਨ ਦੇ ਵਿੱਚ, ਉੱਥੇ ਮੈਨੂੰ ਉਮੀਦ ਹੈ ਕਿ ਇਨਸ਼ਾਅੱਲਾ ਮਿਲ ਜਾਏਗੀ ਸਾਨੂੰ। ਠੀਕ ਹੋ ਗਿਆ, ਚਲੀਏ ਫਿਰ ਉਧਰ। ਜੀ ਹਾਂ, ਚਲੋ। ਅਹਿਮਦ ਸਾਹਿਬ ਅਸੀਂ ਹੁਣ ਕਿੱਧਰ ਜਾ ਰਹੇ ਹਾਂ? ਅਸੀਂ ਮੇਨ ਕਬਰਸਤਾਨ ਸ਼ੇਖਾਂ ਵੱਲ ਜਾ ਰਹੇ ਹਾਂ, ਜਿੱਥੇ ਉਹ ਅਜੀਤ ਸਿੰਘ ਉਹਨਾਂ ਦੀ ਕਬਰ ਮੌਜੂਦ ਹੈ। ਅਜੀਤ ਸਿੰਘ ਜਿਹੜੇ ਕਿ ਇੱਥੋਂ ਦੇ ਬਾਨੀ ਸਨ ਜੀ, ਹਾਂ, ਇਸ ਜਿਨ੍ਹਾਂ ਨੇ ਪਿੰਡ ਆਬਾਦ ਕੀਤਾ ਸੀ, ਆਬਾਦ ਕੀਤਾ ਸੀ, ਉਹਨਾਂ ਦਾ ਜਿਹੜੇ ਨੇ ਇੱਥੇ ਕਬਰ ਹੈਗੀ ਹੈ। ਵਾਹ ਜੀ ਵਾਹ। ਵਾਹ ਜੀ ਵਾਹ। ਛੋਟੀ ਟਾਇਰ। ਅੱਛਾ, ਇਹ ਜੀ ਅਜੀਤ ਸਿੰਘ ਸਾਹਿਬ ਦੀ ਕਬਰ ਹੈ। ਇਹ ਸਾਰੇ ਦਾ ਹਾਤਾ ਤੱਕ ਲੋ ਜੀ, ਇਹ ਹਾਤਾ ਉੱਥੋਂ ਲੈ ਕੇ ਨਾ ਤੇ ਇਹ ਜੇ ਹਾਤਾ ਦਾ ਨਿਸ਼ਾਨੀ ਹੈ, ਪੁਰਾਣੀ ਟਾਈਲ ਲੱਗੀ ਹੋਈ ਇਹ ਦੇਖੋ ਟਾਈਲ, ਖੜੀ ਟਾਇਲ ਖੜੀ ਟਾਈਲ ਪੁਰਾਣੀ। ਵਾਹ ਜੀ ਵਾਹ। ਹੁਣ ਪ੍ਰੋਡਕਸ਼ਨ ਹੀ ਬੰਦ ਹੋ ਗਈ ਜੀ। ਨਹੀਂ ਜੀ, ਇਹ ਟਾਇਲਾਂ ਕਿਥੋਂ ਵੱਡੀ ਪਤਲੀ ਤੇ ਵੱਡੀ ਟਾਇਲ ਸਾਈਜ਼ ਦੀ। ਇਹ ਦੇਖੋ ਜਨਾਬ, ਓਏ ਹੋ
ਬੜੀ ਵੱਡੀ ਟਾਇਲ ਹੈ ਜਨਾਬ। ਇਹ ਕਬਰ ਹੈਗੀ ਹੈ ਜੀ ਕਲਾਸ ਵਾਲਾ ਸੌਰੀ ਨਸ਼ਹਿਰਾ ਕੱਕੇ ਜ਼ਈਆਂ ਦੇ ਜਿਹੜੇ ਬਾਨੀ ਸਨ ਸਰਦਾਰ ਅਜੀਤ ਸਿੰਘ, ਜਿਹੜੇ ਬਾਅਦ ਚ ਮੁਸਲਮਾਨ ਹੋ ਗਏ ਸਨ ਤੇ ਉਹਨਾਂ ਦਾ ਨਾਮ ਫਿਰ ਬਣ ਗਿਆ ਸੀ ਮਹਿਮੂਦ ਖਾਂ। ਤੇ ਉਹਨਾਂ ਦੀ ਕਬਰ ਹੈ ਇਹਦੇ ਵਿੱਚ, ਉਹਦੇ ਅਸਾਰ ਤੁਹਾਨੂੰ ਦਿਖਾ ਰਹੇ ਆ। ਵਾਹ ਜੀ ਵਾਹ, ਇਹ ਤੁਸੀਂ ਦੇਖ ਸਕਦੇ ਹੋ ਇਹਦਾ ਹੱਥ ਹੈ, ਇਹ ਇੱਟ ਲੱਗੀ ਇਹਦੇ ਤੇ, ਇਹ ਦੇਖੋ ਇੱਟ, ਇਹ ਛੋਟੀ ਇੱਟ ਪੁਰਾਣੀ, ਇਹ ਹੱਥ ਹੈ ਇਹ ਲੰਬਾਈ ਦੀ ਇਹ ਪੂਰਾ ਹੱਥ ਹੈ। ਖਤਮ ਹੋ ਗਈ। ਤਾਂ ਉਸ ਸਾਈਡ ਤੇ ਵਿਖਾਲਦੇ ਆ। ਇਹ ਦੇਖੋ ਜੀ, ਇੱਥੇ ਬਕਾਇਦਾ ਇੱਟਾਂ ਦਾ ਤੁਹਾਨੂੰ ਸਾਈਜ਼ ਵੀ ਨਜ਼ਰ ਆ ਰਿਹਾ। ਆਹ ਦੇਖੋ ਵੱਡੀ ਇੱਟ ਹੈ, ਯਾਨੀ ਕਿ ਦੇਖੋ ਤੁਸੀਂ ਇੱਕ ਗਿੱਠ ਪੂਰੀ ਜਿਹੜੀ ਨਾ ਇੱਟ ਥੱਲੇ ਨੂੰ ਹੁੰਦੀ ਪਈ, ਤੇ ਇਧਰੋਂ ਲੰਮੀ ਹੈਗੀ ਆ ਦੇਖੋ ਪੂਰੀ ਇੱਕ ਤਕਰੀਬਨ 1 ਫੁੱਟ ਗਿੱਠ ਲੰਮੀ ਹੈ। ਇਹ ਲੱਗੀ ਆ ਜੀ ਕਬਰ ਨੂੰ, ਜਿਹੜੀ ਕਿ ਬਹੁਤ ਪੁਰਾਣੀ ਕਬਰ ਹੈ ਇੱਥੇ ਇਹਦੇ 'ਚ। ਆ ਜਨਾਬ ਵੇਖੋ ਤੁਸੀਂ, ਇਹ ਸਾਰਾ ਕਬਰਸਤਾਨ ਇੱਥੇ ਤੁਹਾਨੂੰ ਨਜ਼ਰ ਆ ਰਿਹਾ। ਇਹਦੇ ਨਾਲ ਹੋਰ ਵੀ ਇੱਥੇ ਬੜੀਆਂ ਪੁਰਾਣੀਆਂ ਕਬਰਾਂ ਨੇ ਉਸ ਦੌਰ ਦੀਆਂ। ਇਹ ਵੀ ਜੀ ਬਹੁਤ ਪੁਰਾਣੀਆਂ ਕਬਰਾਂ ਨੇ। ਗੁਲਾਮ ਫਾਤਮਾ ਹਾਂਜੀ ਬਸ ਠੀਕ ਹੈ ਜੀ ਬਿਲਕੁਲ ਹੈ। ਇਹ ਬਾਬੂ ਅਬਦੁਲ ਅਜ਼ੀਜ਼ ਨੇ, ਜਿਹੜੇ ਕਿ ਸਭ ਤੋਂ ਪਹਿਲੇ ਸਾਡੇ ਇਸ ਗਾਉਂ ਦੇ ਨਾਲ ਤਾਲੁਕ ਰੱਖਦੇ ਸਨ ਔਰ ਗਾਲਬਨ ਸਟੇਸ਼ਨ ਮਾਸਟਰ ਸਨ ਜਾਂ ਗਾਰਡ ਸਨ ਜੀ 1916 ਚ। 1916 ਦੇ ਵਿੱਚ ਇਹ ਉਹਨਾਂ ਦੀ ਕਬਰ ਹੈ। ਇਹ ਉਹਨਾਂ ਦੀ 2 ਬੇਗਮਾਂ ਦੀ ਇਸ ਸਾਈਡ। ਵਾਹ ਜੀ ਵਾਹ, ਇਹ ਜੀ ਪਸਰੂਰ ਸਟੇਸ਼ਨ ਤੇ ਪਹਿਲੇ ਜਿਹੜੇ ਸਟੇਸ਼ਨ ਮਾਸਟਰ ਸਨ ਜਾਂ ਗਾਲਬਨ ਗਾਰਡ ਸਨ ਰੇਲਵੇ ਦੇ, ਯਾਨੀ ਕਿ ਅਫਸਰ ਹੀ ਉਸ ਦੌਰ ਦੇ ਸਨ। ਤੇ ਇਹ ਉਹਨਾਂ ਦਾ ਜਿਹੜਾ ਨਾ ਇਸੇ ਕਬਰਸਤਾਨ ਉਹਨਾਂ ਦੀ ਵੀ ਆਖਰੀ ਆਰਾਮਗਾਹ ਇਹ ਮੌਜੂਦ ਹੈ ਜਿਹੜੀ, ਤੇ ਇਹ ਉਹਨਾਂ ਦੀ ਬੇਗਮਾਤ। ਇਹ ਜੀ ਕਬਰਸਤਾਨ ਚ ਅਸੀਂ ਦਾਖਲ ਹੋ ਗਏ। ਇਹ ਜਨਾਬ ਆ ਗਿਆ ਮੁਬਾਰਕ ਅਹਿਮਦ ਮਲਕ ਖਾਨ ਸਾਹਿਬ, ਤਰੀਕ ਵਿਦਾਇਸ਼ 8 ਨਵੰਬਰ 1929 ਤੇ ਵਫਾਤ 2014, ਰਿਟਾਇਰਡ ਡਾਇਰੈਕਟਰ ਸਟੇਟ ਲਾਈਫ ਇੰਸ਼ੋਰੈਂਸ ਕਾਰਪੋਰੇਸ਼ਨ। ਤੇ ਇਹਨਾਂ ਦਾ ਜਨਾਬ ਹੈ ਦੇਖੋ ਖਿਤਾਬ ਬਾਬਾ ਇੰਸ਼ੋਰੈਂਸ। ਇਹ ਜਨਾਬ ਇਹਨਾਂ ਦੇ ਜਿਹੜਾ ਨਾ ਉਹ ਫੈਮਿਲੀ ਦੇ ਬਾਉਜਦਾਦ सोसाइटी के बानी भी हैं ਹਾਂ ਜੀ ਵੇਖੋ ਜੀ, पूरे पाकिस्तान के। ਵਾਹ ਜੀ ਵਾਹ, ਕੀ ਬਾਤ ਹੈ। ਇਹਨਾਂ ਦੇ ਫੈਮਿਲੀ ਦੀਆਂ ਜਿਹੜੀਆਂ ਨੇ ਉਹ ਕਬਰਾਂ ਇੱਥੇ ਮੌਜੂਦ ਨੇ। ਇਹ ਜੀ ਮੁਨਸ਼ੀ ਵਾਲਾ ਖੂਹ, ਤੇ ਇਹ ਕਬਰਸਤਾਨ ਹੈ, ਉਹਦੇ ਕੋਲ ਇੱਕ ਹੋਰ ਇਹ ਹੱਥ ਆਏ। ਜੀ ਇੰਡੋਨੇਸ਼ੀਆ ਦੀ ਬਹੁਤ ਕਰਦੇ ਮਲਕ ਫਜ਼ੇਲ ਸਾਹਿਬ, ਉਹ ਕਿ ਇੰਗਲੈਂਡ ਹੁੰਦੇ ਨੇ। ਤੇ ਇਹ ਜਨਾਬ ਪਿੰਡ ਨੂੰ ਕਾਫੀ ਉਹਨਾਂ ਨੇ ਸਪੋਰਟ ਕਰਦੇ ਨੇ ਜਿਹੜੇ ਮੁਸਤਹਿਕ ਨੇ। ਇਹ ਉਹਨਾਂ ਦੇ ਆਬਾ ਅਜਦਾਦ ਦੀਆਂ ਕਬਰਾਂ ਨੇ।